ਹੁਣ ਉਹ ਇਹ ਦੇਖ ਰਹੇ ਨੇ ਕਿ ਵੀ ਤਾਲਿਬਾਨ ਔਰ ਪਾਕਿਸਤਾਨ ਦੇ ਵਿਚਕਾਰ ਕਿਹੜੀ ਫਿਸ਼ਰ ਲਾਈਨ ਜਿਹੜੀ ਹੈ ਉਸ ਨੂੰ ਪ੍ਰਮੋਟ ਕੀਤਾ ਜਾ ਸਕਦਾ, ਉਹਨੂੰ ਖੜਾ ਕੀਤਾ ਜਾ ਸਕਦਾ। ਉਹਨਾਂ ਦੇ ਉਸ ਦੋਹਾ ਦੇ ਵਿੱਚ ਮੀਟਿੰਗ ਉਹਨਾਂ ਦੇ ਮਿਸ਼ਰਾ ਨਾਲ ਹੋਈ, ਐਂਬੈਸਡਰ ਨਾਲ, ਤਾਲਿਬਾਨ ਦੇ ਪੋਲੀਟੀਕਲ ਆਫਿਸ ਦੇ ਇੰਚਾਰਜ ਦੀ। ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਦੇਖੋ ਤਾਲਿਬਾਨ ਹੁਣ ਆਪਣੀ ਇੰਡੀਪੈਂਡੈਂਟ ਪਾਲਿਸੀ ਰੱਖਣਗੇ, ਉਹ ਪਾਕਿਸਤਾਨ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਵੀ ਇਹ ਖੱਬੇ ਜਾਣ ਕਿ ਸੱਜੇ ਜਾਣ। ਪਰ ਦੂਸਰੇ ਪਾਸੇ ਇਹ ਥਾਟ ਥਰੋ ਕਰ ਰਹੇ ਨੇ ਕਿ ਇਹ ਤਾਲਿਬਾਨ ਜਿਹੜੇ ਨੇ ਇਹ ਹੁਣ ਜਦੋਂ ਤਗੜੇ ਹੋ ਗਏ, ਇਹਨਾਂ ਦੇ ਕੋਲ ਹਥਿਆਰ ਵੀ ਬਹੁਤ ਵਧੀਆ ਅਮਰੀਕਾ ਦੇ ਛੱਡੇ ਹੋਏ ਆ ਗਏ, ਜਿਹੜੇ ਹਥਿਆਰ ਕਈ ਪਾਕਿਸਤਾਨ ਕੋਲ ਵੀ ਨਹੀਂ। ਹੁਣ ਉਹ ਡਿਊਰੈਂਟ ਲਾਈਨ ਦੇ ਉੱਤੇ ਜਿਹੜਾ ਉਹ ਝਗੜਾ ਕਰਨਗੇ, ਉਹਨਾਂ ਨੇ ਉਹ ਤਾਂ ਮੰਨਦੇ ਹੀ ਨਹੀਂ ਹੈ। ਇੱਕ ਵਿਊਅਰ ਨੇ ਟਿਪ ਦਿੱਤੀ ਹੈ ਕਿ ਜੀ ਹੁਣ ਗਾਂ ਤਾਂ ਮਾਤਾ ਬਣਾ ਹੀ ਦਿੱਤੀ ਹੈ ਤੇ ਭਾਰਤ ਹਿੰਦੂ ਰਾਸ਼ਟਰ ਬਣ ਗਿਆ, ਉਹਨਾਂ ਦਾ ਕੋਰਟ ਵੀ ਕਹਿੰਦਾ। ਹੁਣ ਕਹਿੰਦਾ ਇਹਨਾਂ ਨੂੰ ਕਹੋ ਵੀ ਆਪਣੀ ਨੈਸ਼ਨਲ ਡਰਿੰਕ ਵੀ ਅਨਾਉਂਸ ਕਰ ਦੇਣ, ਜਿਵੇਂ ਅਮਰੀਕਾ ਦੀ ਕਾਫੀ ਹੈ, ਬ੍ਰਿਟਨ ਦੀ ਚਾਹ ਹੈ, ਕਹਿੰਦਾ ਗਊ ਮੂਤਰ ਡਿਕਲੇਅਰ ਕਰ ਦੇ। ਹੁਣ ਜਾਂ ਤਾਂ ਉੱਧਰ ਹੀ ਰਹੇ ਨੇ ਵੀ ਜਿਹਨੂੰ ਬਰਬਾਦੀ ਦਾ ਰਸਤਾ ਕਹਿੰਦੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਵਿਸ਼ੇ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੈਂਟਾਗਨ ਨੇ ਸਾਬਕਾ ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਦੇ ਇਸ ਇਲਜ਼ਾਮ ਨੂੰ ਨਕਾਰਿਆ ਹੈ ਕਿ ਕਾਬਲ ਫਤਹ ਕਰਨ ਵਿੱਚ 10 ਤੋਂ 15,000 ਪਾਕਿਸਤਾਨੀ ਮਿਲੀਟੈਂਟਸ ਨੇ ਤਾਲਿਬਾਨ ਦੀ ਮਦਦ ਕੀਤੀ। ਪਰ ਦੂਸਰੇ ਪਾਸੇ ਰਿਪਬਲਿਕਨ ਪਾਰਟੀ ਦੇ ਕੁਝ ਅਹੁਦੇਦਾਰਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਤਿੱਖੀ ਵਿਰੋਧ ਲਾਈਨ ਲਈ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਫਗਾਨਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਫੋਕਸ ਬਣਿਆ ਹੋਇਆ ਹੈ, ਪਰ ਸਾਡੇ ਖਿੱਤੇ ਨਾਲ ਸੰਬੰਧ ਹੋਣ ਕਰਕੇ ਔਰ ਖਾਸ ਤੌਰ ਤੇ ਇੰਡੀਆ, ਕਿਉਂਕਿ ਇਹ ਸਾਰੇ ਗਰਾਊਂਡ ਚੋਂ ਹੀ ਬਾਹਰ ਹੋ ਗਿਆ ਔਰ ਉਸ ਸਾਰੇ 'ਚ ਉਹ ਵੀ ਆਪਣੀ ਪੋਜੀਸ਼ਨ ਨੂੰ ਵਾਪਸ ਕੋਈ ਨਾ ਕੋਈ ਚੋਰ ਦਰਵਾਜ਼ਾ ਜਾਂ ਚੋਰ ਮੋਰੀ, ਦਰਵਾਜ਼ਾ ਤਾਂ ਨਹੀਂ ਹੁਣ ਅਜੇ ਖੁੱਲ੍ਹਣਾ, ਚੋਰ ਮੋਰੀ ਲੱਭ ਰਿਹਾ ਕਿ ਉਹ ਕਿਵੇਂ ਵਿੱਚ ਵੜੇ। ਔਰ ਜਿਵੇਂ ਉਹਨਾਂ ਦਾ ਹਰਸ਼ਵਰਧਨ ਸ਼੍ਰਿੰਗਲਾ ਇੱਥੇ ਆਇਆ ਹੋਇਆ ਹੈ ਅਮਰੀਕਾ ਦੇ ਨਾਲ, ਕੁਛ ਨਾ ਕੁਛ ਜਿਹੜਾ ਹੈ ਜਿਹਨੂੰ ਇਹ ਕਹਿੰਦੇ ਨੇ ਵੀ ਕੁਛ ਨਾ ਕੁਛ ਚੱਲ ਰਿਹਾ ਪਰਦੇ ਦੇ ਪਿੱਛੇ ਕਿ ਵੀ ਇਹਨਾਂ ਨੇ ਕੀ ਕਰਨਾ ਹੈ। ਲੇਕਿਨ ਇੱਕ ਪਾਰਟ ਜਿਹੜਾ ਇਹਨਾਂ ਦਾ ਭਗੌੜਾ ਪ੍ਰੈਜ਼ੀਡੈਂਟ ਅਸ਼ਰਫ ਗਨੀ, ਜਿਸ ਦੇ ਉੱਤੇ ਹੈਵੀਲੀ ਇਨਵੈਸਟ ਕੀਤਾ ਇੰਡੀਆ ਨੇ ਔਰ ਹੁਣ ਭਗੌੜਾ ਹੋ ਕੇ ਉਹ ਆਬੂ ਧਾਬੀ 'ਚ ਬੈਠਾ ਹੈ, ਉਸ ਦੀ ਇੱਕ ਸਟੇਟਮੈਂਟ ਜਿਹੜੀ ਉਹਨੇ ਇੱਕ ਅੱਧੇ ਹੋਰ ਆਪਣੇ ਉੱਥੋਂ ਭੱਜਣ ਤੋਂ ਬਾਅਦ ਇੰਟਰਵਿਊ 'ਚ ਵੀ ਜਿਹਨੂੰ ਉਹਨੇ ਜਸਟੀਫਾਈ ਕੀਤਾ, ਉਹਨੇ ਕਿਹਾ ਸੀ ਕਿ ਜੀ 15 ਤੋਂ 20,000 ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਇਹ ਕਾਬਲ ਜਿਹਨੂੰ ਤੁਸੀਂ ਜਿਹੜਾ ਉਹ ਕਹਿੰਦੇ ਸੀ ਜੀ ਕਿ ਇਟਸ ਨਾਟ ਈਜ਼ੀ, ਅਸੀਂ ਡਿਫੈਂਡ ਕਰਾਂਗੇ ਔਰ ਅਸੀਂ ਸਾਲਾਂ ਬੱਧੀ ਤੇ ਲੰਬਾ ਤੇ ਇਹ ਉਹ, ਕਿ ਵੀ ਇਹ ਤਾਂ ਜਿਹੜਾ ਉਹ ਹਫਤੇ ਦੇ ਵਿੱਚ ਕਾਬਲ ਉਹਨਾਂ ਦੇ ਪੈਰਾਂ 'ਚ ਆ ਗਿਆ ਬਾਕੀ ਇਲਾਕਾ ਫਤਿਹ ਹੋਣ ਤੋਂ ਬਾਅਦ। ਤੇ ਉਹਨੇ ਇਹ ਕਿਹਾ ਕਿ ਜੀ ਇਹ 15 ਤੋਂ 20,000 ਜਿਹੜੇ ਪਾਕਿਸਤਾਨੀ ਨੇ ਉਹਨਾਂ ਨੇ ਜੁਆਇਨ ਕੀਤਾ, ਉਹ ਅਕ੍ਰੋਸ ਦਾ ਬਾਰਡਰ ਆਇਆ ਔਰ ਕਾਬਲ ਫਤਿਹ ਦੇ ਵਿੱਚ ਵੀ ਉਹਨਾਂ ਦਾ ਵੱਡਾ ਰੋਲ ਹੈ। ਬਾਕੀ ਤਾਂ ਇਲਜ਼ਾਮ ਤਰਾਸ਼ੀਆਂ ਉਹ ਕਰਦਾ ਹੀ ਹੈ। ਹੁਣ ਇੱਕ ਪਾਸੇ ਜਦੋਂ ਅਸੀਂ ਭਾਰਤ ਦੇ ਮੀਡੀਆ ਜਾਂ ਦੂਸਰੇ 'ਚ ਦੇਖਦੇ ਹਾਂ ਕਿ ਉੱਥੇ ਕੀ ਚੱਲ ਰਿਹਾ ਔਰ ਅਸੀਂ ਡਿਸਕਸ ਕਰਾਂਗੇ ਕਿ ਉਹ ਸਾਰਾ ਭਾਂਡਾ ਅਮਰੀਕਾ ਦੇ ਸਿਰ ਭੰਨ ਰਹੇ ਨੇ ਕਿ ਅਮਰੀਕਾ ਨੇ ਧੋਖਾ ਦਿੱਤਾ ਔਰ ਉਹਨਾਂ 'ਚੋਂ ਕੁਛ ਤਾਂ ਭਾਰਤ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਜਿਵੇਂ ਇਹਨਾਂ ਦੇ ਪਿੱਛੇ ਲੱਗ ਗਏ ਹੋ ਅੱਖਾਂ ਬੰਦ ਕਰਕੇ, ਦੇਖ ਲਓ ਉੱਥੇ ਤੁਹਾਡਾ ਕੀ ਹਾਲ ਕੀਤਾ ਵੀ ਤੁਹਾਨੂੰ ਉਹਨਾਂ ਨੇ ਜਾਣ ਲੱਗੇ। ਇੱਕ ਹੁੰਦਾ ਪੁੱਛਣਾ, ਇੱਕ ਹੁੰਦਾ ਦੱਸਣਾ। ਪੁੱਛਣਾ ਤਾਂ ਕੀ ਉਹਨਾਂ ਤੁਹਾਨੂੰ ਦੱਸਿਆ ਵੀ ਨਹੀਂ ਹੈ ਔਰ ਤੁਹਾਡੇ ਪੱਲੇ ਕੁਛ ਨਹੀਂ ਹੈ। ਸੋ ਉਹਦੇ 'ਤੇ ਅਸੀਂ ਗੱਲ ਅੱਡ ਕਰਾਂਗੇ ਕਿ ਵੀ ਉਹ ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਭਾਰਤੀ, ਕਿਉਂਕਿ ਜਿਹੜੀ ਮੀਡੀਆ 'ਚ ਵੀ ਸਟੋਰੀਜ਼ ਪਲਾਂਟ ਕੀਤੀਆਂ ਜਾਂਦੀਆਂ, ਉਹ ਹੁਣ ਪਤਾ ਲੱਗ ਜਾਂਦਾ। ਤੁਸੀਂ ਇੰਨਾ ਕੁ ਪੀਰੀਅਡ ਜਦੋਂ ਅੱਧੀ ਸਦੀ ਹੋ ਗਈ ਸਾਨੂੰ ਇਸ ਪਾਸੇ ਆਇਆ, ਤਾਂ ਇੱਕ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਨੋਜ਼ ਫॉर ਨਿਊਜ਼, ਕਿ ਤੁਸੀਂ ਜਿਹੜਾ ਨਾ ਉਹ ਨੱਕ ਨਾਲ ਸੁੰਘ ਕੇ ਦੇਖ ਲੈਂਦੇ ਹੋ ਵੀ ਇੱਥੋਂ ਕਿਹਦੀ ਖੁਸ਼ਬੂ ਆ ਰਹੀ ਹੈ ਤੇ ਕਿਹਦੀ ਬਦਬੂ ਆ ਰਹੀ ਹੈ। ਸੋ ਹੁਣ ਉਹਨਾਂ ਨੇ ਇੱਕ ਇਸ਼ੂ ਜਿਹੜਾ ਮੀਡੀਆ 'ਚ ਬੜਾ ਤੇਜ਼ੀ ਨਾਲ ਉਹ ਡਿਸਕਸ ਕਰ ਰਹੇ ਨੇ ਕਿ ਇੰਡੀਆ ਵਾਚਿਸ ਕੀਨਲੀ ਐਜ਼ ਤਾਲਿਬਾਨ ਪਾਕਿਸਤਾਨ ਟਾਈਜ਼ ਰਿਮੇਨ ਇਨ ਫੋਕਸ। ਹੁਣ ਉਹ ਇਹ ਦੇਖ ਰਹੇ ਨੇ ਕਿ ਵੀ ਤਾਲਿਬਾਨ ਔਰ ਪਾਕਿਸਤਾਨ ਦੇ ਵਿਚਕਾਰ ਕਿਹੜੀ ਫਿਸ਼ਰ ਲਾਈਨ ਜਿਹੜੀ ਹੈ ਉਸ ਨੂੰ ਪ੍ਰਮੋਟ ਕੀਤਾ ਜਾ ਸਕਦਾ, ਉਹਨੂੰ ਖੜਾ ਕੀਤਾ ਜਾ ਸਕਦਾ, ਜਾਂ ਉਹਨੂੰ ਇਮੈਜਿਨ ਕਾਲਪਨਿਕ ਬਣਾ ਕੇ ਤੁਸੀਂ ਬਾਰ-ਬਾਰ ਥਰੋ ਕਰੋ ਕਿ ਜੀ ਇਹ ਤਾਲਿਬਾਨ ਹੁਣ। ਔਰ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਉਹਨਾਂ ਦੇ ਉਸ ਦੋਹਾ ਦੇ ਵਿੱਚ ਮੀਟਿੰਗ ਉਹਨਾਂ ਦੇ ਮਿਸ਼ਰਾ ਨਾਲ ਹੋਈ, ਐਂਬੈਸਡਰ ਨਾਲ, ਤਾਲਿਬਾਨ ਦੇ ਪੋਲੀਟੀਕਲ ਆਫਿਸ ਦੇ ਇੰਚਾਰਜ ਦੀ। ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਦੇਖੋ
ਤਾਲਿਬਾਨ ਹੁਣ ਆਪਣੀ ਇੰਡੀਪੈਂਡੈਂਟ ਪਾਲਿਸੀ ਰੱਖਣਗੇ, ਉਹ ਪਾਕਿਸਤਾਨ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਇਹ ਖੱਬੇ ਜਾਣ ਕਿ ਸੱਜੇ ਜਾਣ। ਕਦੇ ਤਾਂ ਇੰਟਰਨੈਸ਼ਨਲ ਫੋਰਮ ਤੇ ਤਾਂ ਇਹ ਕਹਿੰਦੇ ਨੇ ਜੀ ਕਿ ਇਹ ਰੈਜ਼ੋਲੂਸ਼ਨ ਕਰਵਾਇਆ ਇਹਨਾਂ ਨੇ ਕਿ ਜੀ ਇਹ ਕਰੋ ਕਿ ਅਫਗਾਨਿਸਤਾਨ ਦੀ ਜ਼ਮੀਨ ਜਿਹੜੀ ਹੈ ਕਿਸੇ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਨਾਲ ਲਈ ਨਾ ਵਰਤੀ। ਹੁਣ ਕਿਹੜਾ ਮੁਲਕ ਹੈ ਉਹ ਭਾਰਤ ਆਪਣੇ ਆਪ ਨੂੰ ਜਦੋਂ ਲਸ਼ਕਰੇ ਤੌਇਬਾ ਜਾਂ ਜੈਸ਼ੇ ਮੁਹੰਮਦ ਦਾ ਨਾਂ ਰਹਿੰਦਾ, ਪਰ ਦੂਸਰੇ ਪਾਸੇ ਇਹ ਥਾਟ ਥਰੋ ਕਰ ਰਹੇ ਨੇ ਕਿ ਇਹ ਤਾਲਿਬਾਨ ਜਿਹੜੇ ਨੇ ਇਹ ਹੁਣ ਜਦੋਂ ਤਗੜੇ ਹੋ ਗਏ, ਇਹਨਾਂ ਦੇ ਕੋਲ ਹਥਿਆਰ ਵੀ ਬਹੁਤ ਵਧੀਆ ਅਮਰੀਕਾ ਦੇ ਛੱਡੇ ਹੋਏ ਆ ਗਏ, ਜਿਹੜੇ ਹਥਿਆਰ ਕਈ ਪਾਕਿਸਤਾਨ ਕੋਲ ਵੀ ਨਹੀਂ। ਹੁਣ ਉਹ ਡਿਊਰੈਂਟ ਲਾਈਨ ਦੇ ਉੱਤੇ ਜਿਹੜਾ ਉਹ ਝਗੜਾ ਕਰਨਗੇ, ਉਹਨਾਂ ਨੇ ਉਹ ਤਾਂ ਮੰਨਦੇ ਹੀ ਨਹੀਂ ਹੈ। ਉਹ ਤਾਂ 96 ਵਾਲਿਆਂ ਨੇ ਵੀ ਹੁਣ ਇਸ ਕਿਸਮ ਦਾ ਪ੍ਰੋਪੇਗੈਂਡਾ ਜਿਹੜਾ ਚੱਲ ਰਿਹਾ। ਔਰ ਇਸ ਇੱਕ ਗੱਲੋਂ ਜਦੋਂ ਅਸੀਂ ਇਹ ਕਿਹਾ ਕਿ ਵੀ ਅਮਰੀਕਾ ਨੇ ਮੈਂ ਸਮਝਦਾ ਕਿ ਪ੍ਰੈਗਮੈਟਿਕ ਅਪਰੋਚ ਰੱਖੀ ਅਫਗਾਨਿਸਤਾਨ ਦੇ ਮੁੱਦੇ ਤੇ, ਇਹ ਗੱਲ ਟਰੰਪ ਨੂੰ ਵੀ, ਟਰੰਪ ਭਾਵੇਂ ਉਹ ਬਾਹਰੋਂ ਜਿੰਨਾ ਮਰਜ਼ੀ ਕਹੀ ਜਾਂਦਾ ਮੋਦੀ ਮਾਈ ਫਰੈਂਡ ਐਂਡ ਯੂ ਸਪੀਕ ਗੁੱਡ ਇੰਗਲਿਸ਼, ਉਹ ਜਦੋਂ ਅਮਰੀਕਨਾਂ ਨੇ ਜੋਕ ਕਰਨਾ ਹੋਇਆ ਨਾ ਕਿਸੇ ਨੂੰ ਤਾਂ ਕੋਈ ਕਰਨ ਓ ਯੂਰ ਇੰਗਲਿਸ਼ ਇਜ਼ ਸੋ ਗੁੱਡ, ਐਂਡ ਜਿਹੜਾ ਕੋਈ ਸ਼ੈਬਲੀ ਡਰੈਸਡ ਹੋਏ ਓ ਯੂ ਲੁੱਕ ਸਮਾਰਟ, ਇਹ ਅਮਰੀਕਨਾਂ ਦਾ ਇੱਕ ਵਿਅੰਗ ਕਰਨ ਦਾ ਤਰੀਕਾ ਹੈ। ਤੇ ਉਹ ਸੱਚਮੁੱਚ ਹੀ ਸਮਝਣ ਲੱਗ ਗਿਆ ਵੀ ਮੇਰੇ ਬਹੁਤ ਮੇਰਾ ਯਾਰ ਵੀ ਹੈ ਤੇ ਮੇਰੀ ਅੰਗਰੇਜ਼ੀ ਵੀ ਬਹੁਤ ਸੋਹਣੀ ਹੈ, ਉਹ ਵੀ ਅੱਗੋਂ ਮਾਈ ਫਰੈਂਡ ਕਰ ਬਾਰ-ਬਾਰ ਉਹਦੀ ਇੱਥੇ ਆ ਕੇ ਹਿਊਸਟਨ ਵੀ ਮੋਦੀ ਦੀ ਬਾਂਹ ਫੜ ਕੇ ਆਪ ਕੀ ਬਾਹਰ ਟਰੰਪ ਸਰਕਾਰ, ਉਹ ਸਮਝਦਾ ਸੀ ਇਹ ਕੋਈ ਉੱਥੇ ਯੂਪੀ ਬਿਹਾਰ ਦਾ ਚੋਣ ਜਲਸਾ ਹੈ। ਔਰ ਉਹਦੇ 'ਚ ਉਹ ਕਿਸੇ ਨੇ ਲਿਖਿਆ ਸਾਡੇ ਵਿਊਅਰ ਨੇ ਕਿ ਇਹਦੇ ਤੋਂ ਮਨਹੂਸ ਬੰਦਾ ਕੌਣ ਹੋ ਸਕਦਾ ਹੈ ਵੀ ਜਿਹਦਾ ਇਹਨੇ ਹੱਥ ਫੜਿਆ ਉਹਦੀ ਬੇੜੀ ਡੁੱਬੀ ਹੋਣੀ ਦੀ ਆਪਣੀ ਡੁੱਬਣ ਦੇ ਆ ਗਏ, ਜੱਫੀ ਪਾਈ। ਹਾਂ ਉਹ ਸਾਰਾ ਕੁਝ ਹੀ ਆ ਗਿਆ ਨਾ ਜੀ ਵਿੱਚ ਹੀ। ਔਰ ਉਹ ਤਾਂ ਚੱਲ ਹੀ ਰਿਹਾ ਵੈਸੇ। ਹੁਣ ਤਾਂ ਸਾਡੇ ਵਿਊਅਰ ਸਾਨੂੰ ਇਦਾਂ ਦੇ ਟਿਪਸ ਵੀ ਦਿੰਦੇ ਨੇ। ਇੱਕ ਵਿਊਅਰ ਨੇ ਟਿਪ ਦਿੱਤੀ ਹੈ ਕਿ ਜੀ ਹੁਣ ਗਾਂ ਤਾਂ ਮਾਤਾ ਬਣਾ ਹੀ ਦਿੱਤੀ ਹੈ ਤੇ ਭਾਰਤ ਹਿੰਦੂ ਰਾਸ਼ਟਰ ਬਣ ਗਿਆ। ਉਹਨਾਂ ਦਾ ਕੋਟ ਵੀ ਕਹਿੰਦਾ, ਹੁਣ ਕਹਿੰਦਾ ਇਹਨਾਂ ਨੂੰ ਕਹੋ ਵੀ ਆਪਣੀ ਨੈਸ਼ਨਲ ਡਰਿੰਕ ਵੀ ਅਨਾਉਂਸ ਕਰ ਦੇਣ, ਜਿਵੇਂ ਅਮਰੀਕਾ ਦੀ ਕਾਫੀ ਹੈ, ਬ੍ਰਿਟਨ ਦੀ ਚਾਹ ਹੈ, ਕਹਿੰਦਾ ਗਊ ਮੂਤਰ ਡਿਕਲੇਅਰ ਕਰ ਦੇਣ। ਹੁਣ ਜਾਂ ਤਾਂ ਉਧਰ ਹੀ ਰਹੇ ਨੇ ਵੀ ਜਿਹਨੂੰ ਬਰਬਾਦੀ ਦਾ ਰਸਤਾ ਕਹਿੰਦੇ ਨੇ। ਸੋ ਉਹ ਆਪਣੀ ਖੇਡ ਤੇ ਲੱਗੇ ਹੋਏ ਨੇ। ਔਰ ਉਸ ਪੀਰੀਅਡ 'ਚ ਇਹਦੇ ਬਾਵਜੂਦ ਕਿ ਟਰੰਪ ਬਾਹਰਲੇ ਉਹਨੇ ਜੋ ਵੀ ਖੇਖਣ ਕੀਤੇ ਹੋਣ ਮੋਦੀ ਨੂੰ ਸਪੋਰਟ ਕਰਨ ਦੇ ਲਈ, ਲੇਕਿਨ ਜਦੋਂ ਇਹ ਅਫਗਾਨਿਸਤਾਨ ਦਾ ਮੁੱਦਾ ਆਇਆ ਜਾਂ ਦੂਜਾ ਜਿਵੇਂ ਗੱਲਬਾਤ ਵੀ ਕੀਤੀ, ਔਰ ਦੂਜਾ ਬਾਈਡਨ ਨੇ ਤਾਂ ਉਸੇ ਨੂੰ ਹੀ ਫੋਲੋ ਕੀਤਾ। ਸੋ ਹੁਣ ਵੀ ਇਹਦੇ ਬਾਵਜੂਦ ਕਿ ਕੁਝ ਜਿਹੜੇ ਹੌਕਿਸ਼ ਕਿਸਮ ਦੇ ਜਾਂ ਰਿਪਬਲਿਕਨ ਜਿਹੜੇ ਬਿਲਕੁਲ ਟਰੰਪ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਹੋਰ ਤਾਂ ਹੁਣ ਕੁਝ ਸੁਝਦਾ ਨਹੀਂ ਹੈ, ਕਿਉਂਕਿ ਟਰੰਪ ਖੁਦ ਵੀ ਇੰਨਾ ਕੁ ਲਿਬੜਦਾ ਜਾ ਰਿਹਾ ਕਈ ਪਾਸਿਓਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਹੁਣ ਉਹ ਬੜੇ ਹੌਕਿਸ਼ ਬਣੇ ਹੋਏ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਕਿ ਜੀ ਦੇਖੋ ਡਿਜ਼ਾਸਟਰ ਕਰਤਾ, ਇਹ ਵਿਦਡਰਾਅਲ ਜਿਹੜੀ ਹੈ ਸਮੂਥ ਨਹੀਂ ਹੋਈ। ਤੇ ਨਾਲ ਦੀ ਨਾਲ ਉਹੀ ਤਬਕਾ ਜਿਨ੍ਹਾਂ ਚੋਂ ਕੁਛ ਨਾ ਕੁਛ ਹੁਣ ਇੰਡੀਆ ਦੀ ਪੇਰੋਲ ਜੇ ਮੈਂ ਨਾ ਵੀ ਕਹਾਂ ਤੇ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਇਹਨਾਂ ਦੇ ਕੋਲ ਪੈਸੇ ਪੂਸੇ ਹੈਗੇ ਨੇ, ਉਹ ਇੱਕ ਅੱਧਾ ਬਿਆਨ ਦੇ ਕੇ ਫਿਰ ਫੰਡ ਰੇਜ਼ਰ ਕਰਵਾ ਲੈਂਦੇ ਨੇ। ਇੱਥੇ ਵੀ ਤਾਂ ਮਨੀ ਜਿਹੜੀ ਹੈ ਸਿਆਸਤ 'ਚ ਇੱਕ ਵੱਡਾ ਰੋਲ ਅਦਾ ਕਰਦੀ ਹੈ, ਥੋੜਾ ਕਾਨੂੰਨੀ ਢੰਗ ਨਾਲ ਕਰਦੀ ਹੈ, ਉੱਥੇ ਹੋਰ ਢੰਗ ਨਾਲ ਕਰਦੀ ਹੈ, ਪਰ ਅਲਟੀਮੇਟਲੀ ਪੋਲੀਟੀਸ਼ੀਅਨ ਹੀ ਹੁੰਦੇ ਨੇ। ਔਰ ਮਨੀ ਜਿਹੜੀ ਹੈ ਉਹ ਅਮਰੀਕਨਾਂ ਦੀ ਤਾਂ ਫਿਰ ਨੋ ਮਨੀ ਨੋ ਹਨੀ ਉਸ ਲਿਹਾਜ਼ ਨਾਲ ਕਰਦੇ ਨੇ। ਹੁਣ ਇੱਕ ਜਿਹੜਾ ਇਹ ਅਸ਼ਰਫ ਗਨੀ ਦਾ ਇਲਜ਼ਾਮ ਜਿਹਨੂੰ ਇੰਡੀਆ ਨੇ ਵੀ ਪ੍ਰਮੋਟ ਕੀਤਾ ਹੈ, ਜ਼ਾਹਰ ਹੈ ਇੱਥੇ ਵੀ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਝੂਠੀਆਂ ਕਹਾਣੀਆਂ ਬਣਾ ਕੇ ਸੁਣਾ ਰਹੇ ਹੋਣਗੇ। ਸੋ ਅੱਜ ਘੱਟੋ ਘੱਟ ਪੈਂਟਾਗਨ ਨੇ ਜਿਹਨੂੰ ਕਹਿੰਦੇ ਨੇ ਟੂ ਸੈਟ ਦਾ ਰੈਕਡ ਸਟ੍ਰੇਟ, ਔਰ ਇਹ ਖਬਰ ਹੈ no evidence to verify whether Pakistan brought in fighters to support Taliban in Afghanistan। ਪੈਂਟਾਗਨ ਦੇ ਨੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਬਰੀਫ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਹ ਪ੍ਰੈਸ ਕਾਨਫਰੰਸ ਨੂੰ ਜਿਹੜੇ ਨੇ ਕੰਡਕਟ ਕਰ ਰਹੇ ਸੀ ਮਿਸਟਰ ਕਿਰਬੀ, ਔਰ ਉਹਨਾਂ ਨੇ ਕਿਹਾ I have not seen anything to corroborate that report। Pentagon press secretary John Kirby told reporters at a news conference on Thursday when asked about the reported allegations by former Afghan President Ashraf Ghani that Pakistan had sent from 10,000 to 15,000 of its men along with Taliban to capture Kabul and Afghanistan। ਇਹ ਰਿਪੋਰਟਰ ਜਿਹੜੇ ਨੇ ਉਹ ਪੁੱਛਦੇ ਨੇ ਮਿਸਟਰ ਕਿਰਬੀ ਜਿਹੜੇ ਉਹਨਾਂ ਦੇ ਪ੍ਰੈਸ ਸੈਕਟਰੀ ਨੇ, ਔਰ ਉਹਨਾਂ ਨੇ ਇਹ ਕਿਹਾ as we said before, ਹੁਣ ਇਹ ਬੜੀ ਬੈਲੈਂਸ ਸਟੇਟਮੈਂਟ ਹੈ, as we said before Pakistan has a shared interest in the safe havens that exist along that border। ਹੁਣ ਇਹ ਰਾਦਰ ਇਹ ਨਹੀਂ ਹੈ ਕਿ ਵੀ ਸੌਫਟ ਪਾਕਿਸਤਾਨ ਪ੍ਰਤੀ ਡਿਫੈਂਡ ਕੀਤਾ ਹੈ
ਕਿ ਪਾਕਿਸਤਾਨ ਦੇ ਵੀ ਉਹੀ ਇੰਟਰਸਟ ਨੇ ਜੋ ਸਾਡੇ ਨੇ। ਪਾਕਿਸਤਾਨ ਨਹੀਂ ਚਾਹੁੰਦਾ ਹੈ ਕਿ ਅਫਗਾਨਿਸਤਾਨ ਨਾਲ ਲੱਗਦੇ ਬਾਰਡਰ ਦੇ ਉੱਤੇ ਦਹਿਸ਼ਤਗਰਦਾਂ ਦੇ ਜਿਹੜੇ ਨੇ ਮਹਿਫੂਜ਼ ਟਿਕਾਣੇ ਹੋਣ, ਜਿੱਥੋਂ ਕਿ ਉਹ ਪਾਕਿਸਤਾਨ ਦੀ ਸੋਵਰਨਿਟੀ ਔਰ ਉਹਦੇ ਤੇ ਅਟੈਕ ਕਰਨ। Pakistan has a shared interest in the safe havens that exist along that border, and they too have become and have been victims of terrorist activity। ਇਹ ਹੁਣ ਪਹਿਲੀ ਵਾਰ ਇਸ ਕਿਸਮ ਦੀ ਸਟੇਟਮੈਂਟ ਖੁੱਲ੍ਹ ਕੇ ਕਿ ਉਹ ਖੁਦ ਵੀ ਇਹ ਜਿਹੜੀ ਦਹਿਸ਼ਤਗਰਦ ਦੀ ਐਕਟੀਵਿਟੀ ਆ ਉਸ ਦਾ ਸ਼ਿਕਾਰ ਹੋਏ ਨੇ। ਔਰ ਇਹਦੇ ਤੇ ਜਿਹੜਾ ਉਹਨਾਂ ਨੇ ਬਿਲਕੁਲ ਮੈਂ ਸਮਝਦਾ ਵੀ ਪੈਂਟਾਗਨ ਨੇ ਦੇ ਹੈਵ ਸੈਟ ਦਾ ਰੈਕਡ ਸਟ੍ਰੇਟ। ਐਂਡ I think that is something we all share in common here, is helping each other and not become victim to those kinds of attacks from that part of the world। So ਇਹਦਾ ਮਤਲਬ ਇਹ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਪੈਰਲਲ ਉਹਨਾਂ ਦੇ ਇੰਟਰਸਟ ਰਨ ਕਰਦੇ ਨੇ ਪਾਕਿਸਤਾਨ ਨਾਲ, ਕੋਈ ਕੰਟਰਡਿਕਸ਼ਨ ਨਹੀਂ ਹੈ। ਉਹਨਾਂ ਨੇ ਪਹਿਲੀ ਵਾਰ ਇਸ ਕਿਸਮ ਦਾ ਪਾਕਿਸਤਾਨ ਨੂੰ ਖੁਦ ਦਹਿਸ਼ਤਗਰਦੀ ਦੇ ਵਿਕਟਮ ਦੇ ਤੌਰ ਤੇ ਕਿਹਾ। ਔਰ ਇਸ ਨੂੰ ਵੀ ਉਹਨਾਂ ਨੇ ਕਿਹਾ ਵੀ ਕੋਈ ਰਿਪੋਰਟ ਐਸੀ ਨਹੀਂ ਜਿਹੜੀ ਕਰੋਬੋਰੇਟ ਕਰੇ ਕਿ ਪਾਕਿਸਤਾਨ ਦੇ ਜਿਹੜੇ ਨੇ ਉਹ 15,000 ਲੜਾਕੇ ਉੱਥੇ ਉਹਨਾਂ ਦੇ ਨਾਲ ਗਏ ਤਾਲਿਬਾਨ ਦੇ ਕਾਬਲ ਫਤਹ ਕਰਨ ਲਈ। ਹੁਣ ਇਹ ਤਾਂ ਕਿਉਂਕਿ ਪੈਂਟਾਗਨ ਜ਼ਾਹਰ ਹੈ ਬਰੀਫਿੰਗ ਜਿਹੜੀ ਹਕੂਮਤ ਹੈ ਉਸ ਲਾਈਨ ਦੇ ਉੱਤੇ ਹੈ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਲਾਈਨ ਹੈ। ਪਰ ਦੂਸਰੇ ਪਾਸੇ ਜਦੋਂ ਅਸੀਂ ਇਹ ਕਿਹਾ ਕਿ ਵੀ ਜਿਹੜਾ ਰਿਪਬਲਿਕਨ ਸਟਾਂਸ ਹੈ ਉਹ ਜਿਹੜਾ ਹੌਕਿਸ਼ ਹੈ ਅਗੇਂਸਟ ਪਾਕਿਸਤਾਨ ਐਂਡ ਪ੍ਰੋ ਇੰਡੀਆ, ਦੂਸਰੇ ਪਾਸੇ ਜਿਹੜੀ ਇੱਕ ਕੀ ਕਾਂਗਰੈਸ਼ਨਲ ਕਮੇਟੀ ਹੈ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਉਹਨੂੰ ਦੇ ਥੱਲੇ ਆਈ, ਉਹਨਾਂ ਨੇ ਡਿਫੈਂਸ ਸੈਕਟਰੀ ਲੋਇਡ ਆਸਟਿਨ ਨੂੰ ਜਿਹੜਾ ਹੁਣ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਰਿਪੋਰਟ ਦਿਓ। ਅਮੈਂਡਮੈਂਟ ਉਹਨਾਂ ਨੇ ਕਿਹਾ ਕਿ ਅਡਾਪਟਡ ਐਨ ਅਮੈਂਡਮੈਂਟ ਇਹਦੇ ਉੱਤੇ ਕਿ ਵੀ ਸੀਕਿੰਗ ਏ ਰਿਪੋਰਟ। ਹੁਣ ਸੈਕਟਰੀ ਆਫ ਡਿਫੈਂਸ ਨੂੰ ਉਹਨਾਂ ਨੇ ਕਿਹਾ ਸਾਨੂੰ ਰਿਪੋਰਟ ਦਿਓ ਕਾਹਦੇ ਤੇ, ਔਨ ਦਾ ਸਿਕਿਉਰਿਟੀ ਆਫ ਪਾਕਿਸਤਾਨਜ਼ ਨਿਊਕਲੀਅਰ ਆਰਸੈਨਲ, ਕਿ ਕੀ ਪਾਕਿਸਤਾਨ ਦੇ ਜਿਹੜੇ ਨਿਊਕਲੀਅਰ ਅਸਾਸੇ ਨੇ ਉਹ ਮਹਿਫੂਜ਼ ਨੇ, ਵੀ ਉਹ ਵਲਨਰੇਬਲ ਤਾਂ ਨਹੀਂ ਕਿ ਉਹ ਉਹਨਾਂ ਦੇ ਆਣ। ਵੀ ਤੁਸੀਂ ਇਹ ਦੇਖੋ ਵੀ ਤੁਸੀਂ ਆਪਣਾ ਕੀ ਮਹਿਫੂਜ਼ ਉੱਥੇ ਕਰਕੇ ਆਏ ਹੋ। ਔਰ ਤੁਸੀਂ ਜਿਸ ਮੁਲਕ ਨੇ ਬਰਾਬਰ 40 ਸਾਲ ਦਾ ਸੰਤਾਪ ਵੀ ਜਰਿਆ, 70,000 ਆਪਣੇ ਲੋਕ ਜਿਹੜੇ ਨੇ ਉਹ ਕੁਰਬਾਨ ਕੀਤੇ ਨੇ, $200 ਬਿਲੀਅਨ ਤੋਂ ਜ਼ਿਆਦਾ ਦਾ ਇਕਨੋਮਿਕਲ ਉਹਨਾਂ ਨੇ ਜਿਹੜਾ ਨੁਕਸਾਨ ਝੱਲਿਆ, ਔਰ ਅਖੀਰ ਤੱਕ ਉਹਨਾਂ ਨੇ ਜਿਹੜਾ ਫਿਰ ਵੀ ਨੇਸ਼ਨ ਐਜ਼ ਏ ਸਟੇਟ ਜਿਹੜਾ ਉਹ ਆਪਣੇ ਆਪ ਨੂੰ ਰੱਖ ਸਕਿਆ ਕਾਇਮ। ਤੇ ਹੁਣ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਵੀ ਤੁਸੀਂ ਨਿਊਕਲੀਅਰ ਜਿਹੜਾ ਉਹ ਮਹਿਫੂਜ਼ ਕਿਵੇਂ ਕਰਨਾ ਹੈ। ਔਰ ਇਹ ਜਿਹੜੀ ਹੈ ਇਹ ਅਮੈਂਡਮੈਂਟ ਵਾਜ਼ ਮੂਵਡ ਬਾਈ ਰਿਪਬਲਿਕਨ ਕਾਂਗਰਸ ਵੂਮਨ ਲਿਜ਼ ਚੈਨੀ and was adopted by House Armed Service Committee by a voice vote on Wednesday। 2 ਦਿਨ ਪਹਿਲਾਂ ਹੀ ਇਹ ਜਿਹੜੀ ਹੈ ਉਹਨਾਂ ਨੇ ਰਿਪਬਲਿਕਨ ਕਾਂਗਰਸ ਵੂਮਨ ਨੇ ਕੀਤੀ ਔਰ ਇਹ ਡਿਫੈਂਸ ਸੈਕਟਰੀ ਨੂੰ ਕਿਹਾ ਜੀ ਕਿ ਸਾਨੂੰ ਜਿਹੜੀ ਹੈ ਇਸ ਦੇ ਉੱਤੇ ਰਿਪੋਰਟ ਦਿਓ ਕਿ ਕਿੰਨਾ ਮਹਿਫੂਜ਼ ਹੈ ਉਹਨਾਂ ਦਾ ਨਿਊਕਲੀਅਰ ਆਰਸੈਨਲ। ਹੁਣ ਬੀਬੀ ਨਿੱਕੀ ਹੇਲੀ ਹਾਲਾਂ ਇੱਕ ਸਟੇਜ ਸੀ ਉਹਨੂੰ ਕਿ ਜੀ ਫਲਾਣਿਆਂ ਦੀ ਕੁੜੀ ਔਰ ਆਪਣਾ ਤੇ ਇਹ ਵੀ ਕਿ ਇੱਥੇ ਗਵਰਨਰ ਰਹੀ ਹੈ, ਈਸਾਈ ਹੋ ਗਈ। ਦੂਸਰਾ ਹੋਇਆ ਉਹਨੂੰ ਉਹਦਾ ਦੇਸੀ ਹੈਰੀਟੇਜ ਨੂੰ ਹੀ ਕਈ ਜਿਹੜੇ ਨੇ ਕਿੰਨੀ ਦੇਰ ਸੈਲੀਬ੍ਰੇਟ ਕਰਦੇ ਰਹੇ। ਲੇਕਿਨ ਇਹਦਾ ਹਾਲ ਇਹ UN ਦੇ ਵਿੱਚ ਉਹਨੂੰ ਐਂਬੈਸਡਰ ਵੀ ਲਾਇਆ ਟਰੰਪ ਨੇ, ਔਰ ਉਹ ਟਰੰਪ ਦੇ ਨਾਲ ਜੁੜੀਆਂ ਹੋਈਆਂ ਕਈ ਕਹਾਣੀਆਂ ਨੇ ਜਿਹੜੀਆਂ ਸ਼ਾਇਸਤਗੀ ਇਸ ਗੱਲ ਦੀ ਮੰਗ ਨਹੀਂ ਕਰਦੀ ਕਿ ਵੀ ਮੈਂ ਉਹਨਾਂ ਦਾ ਜ਼ਿਕਰ ਵੀ ਕਰਾਂ। ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਕਿਵੇਂ ਤੁਸੀਂ ਪੰਜਾਬੀ 'ਚ ਕਹਿੰਦੇ ਨੇ ਵੀ ਕੀ ਗੱਲਾਂ ਕਰ ਰਿਹਾ, ਕਹਿੰਦਾ ਮਾਰ ਰਿਹਾ ਢਾਕੇ ਬੰਗਾਲੇ ਦੀਆਂ। ਹੁਣ ਜੇ ਕੋਈ ਜਲੰਧਰ ਅੰਮ੍ਰਿਤਸਰ ਲਾਹੌਰ 'ਚ ਬੈਠਾ ਢਾਕੇ ਬੰਗਾਲੇ ਦੀਆਂ ਮਾਰਨ ਦਾ ਮਤਲਬ ਹੈ ਵੀ ਇਹਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਕੋਈ ਨਹੀਂ ਹੈ, ਇਹ ਮਾਰਦਾ ਢਾਕੇ ਬੰਗਾਲੇ ਦੀਆਂ। ਹੁਣ ਇਹ ਹੈ ਚਾਈਨਾ ਆਇੰਗ ਬਗਰਾਮ 에ਅਰ ਫੋਰਸ ਬੇਸ ਮੇ ਯੂਜ਼ ਪਾਕਿਸਤਾਨ ਅਗੇਂਸਟ ਇੰਡੀਆ, ਨਿੱਕੀ ਹੇਲੀ। ਹੁਣ ਇਹ ਬੀਬੀ ਨਿੱਕੀ ਨੇ ਨਿੱਕੀ ਗੱਲ ਹੀ ਕੀਤੀ, ਹੁਣ ਨਾ ਹੀ ਜੋ ਨਿੱਕੀ ਰੱਖਿਆ ਸੀ ਵੀ ਵੱਡੀ ਤਾਂ ਸੋਚ ਆ ਹੀ ਨਹੀਂ ਸਕਦੀ। ਹੁਣ ਉਹ ਕੀ ਕਹਿੰਦੀ ਹੈ ਕਿ US ਨੀਡਸ ਟੂ ਕਲੋਜ਼ਲੀ ਵਾਚ ਚਾਈਨਾ ਐਜ਼ ਇਟ ਮਾਈਟ ਟਰਾਈ ਟੂ ਟੇਕ ਓਵਰ ਦਾ ਬਗਰਾਮ 에ਅਰ ਫੋਰਸ ਬੇਸ ਇਨ ਅਫਗਾਨਿਸਤਾਨ following the Taliban takeover of the war-torn country, and use Pakistan to get stronger to go against India। a former senior American ਉਹਨੇ ਕਿਹਾ ਜੀ ਇਹ
ਬਗਰਾਮ 에ਅਰਪੋਰਟ ਚਾਈਨਾ ਨੇ ਲੈ ਲੈਣਾ, ਪਾਕਿਸਤਾਨ ਦੀ ਜਿਹੜੀ ਹੈ ਉਹ ਹਮਾਇਤ ਹੋਣੀ ਹੈ, ਔਰ ਇਹ ਜਿਹੜਾ ਸਾਡੇ ਇੰਟਰਸਟ ਦੇ ਖਿਲਾਫ। ਤੇ ਮੈਂ ਦੇਖਦਿਆਂ ਮੈਨੂੰ ਯਾਦ ਆਇਆ ਕਿ ਵੀ ਇੱਕ ਕਿਸੇ ਬਾਦਸ਼ਾਹ ਨਾਲ ਜੁੜੇ ਹੋਏ ਦੀ ਕਹਾਣੀ ਹੈ ਕਿ ਵੀ ਉਹਨੂੰ ਜਿਹੜਾ ਉਹਨੇ ਕਿਹਾ ਬਾਦਸ਼ਾਹ ਨੇ ਕਿ ਵੀ ਤੂੰ ਜਿਹੜਾ ਹੈ ਉਹ ਦਰਵਾਜ਼ੇ 'ਚ ਬੰਦ ਹੋ, ਅੰਦਰ ਰੌਸ਼ਨੀ ਨਾ ਹੋਏ, ਅੱਗ ਨਹੀਂ ਹੋਏਗੀ, ਪਰ ਤੂੰ ਜਿਹੜਾ ਕੁਛ ਨਾ ਕੁਛ ਕੁੱਕ ਕਰਨਾ ਹੈ, ਖਿਚੜੀ ਬਣਾਉਣੀ ਹੈ। ਤੇ ਉਹ ਪਹਿਲਾਂ ਹੀ ਬਣਾ ਕੇ ਉਹਨੇ ਰੱਖੀ ਹੋਈ ਸੀ, ਉਹਨੂੰ ਮੁੜ ਕੇ ਉਹਨੇ ਦੇ ਦਿੱਤੀ। ਉਹਨੇ ਕਿਹਾ ਆਈ ਕਿੱਥੋਂ ਕੀ ਆ, ਉਹਨੂੰ ਉਦਾਂ ਦਾ ਹੀ ਬਾਦਸ਼ਾਹ ਹੁੰਦਾ ਸੀ। ਉਹਨੇ ਕਿਹਾ ਜੀ ਉਹ ਤੁਹਾਡੇ ਮਹਿਲਾਂ ਦੇ ਵਿੱਚ ਜਿਹੜੀ ਉਹਨਾਂ ਜ਼ਮਾਨੇ 'ਚ ਰੌਸ਼ਨੀਆਂ ਤਾਂ ਨਹੀਂ ਸੀ, ਜਿਹੜੇ ਵੀ ਉਹਨੂੰ ਕੀ ਕਹਿੰਦੇ ਸੀ ਵੱਡੀਆਂ ਵੱਡੀਆਂ ਗੈਸਾਂ ਸੀ, ਮਿਸਾਲਾਂ ਦੇ ਨਾਲ ਮਿਸਾਲ ਜਗਦੀ ਹੈ। ਕਹਿੰਦੇ ਜੀ ਮੈਂ ਆਪਣਾ ਧਿਆਨ ਉੱਧਰ ਰੱਖਿਆ, ਉਹਦੀ ਜਿਹੜੀ ਹੀਟ ਸੀ ਉਹ ਮੇਰੇ 'ਚ ਆਈ, ਉਹ ਫਿਰ ਚੌਲਾਂ ਤੇ ਖਿਚੜੀ 'ਚ ਗਈ, ਇਵੇਂ ਕੁੱਕ ਹੋ ਗਈ। ਤਾਂ ਮੈਨੂੰ ਇਹ ਲੱਗਾ ਕਿ ਵੀ ਹੁਣ ਬਾਦਸ਼ਾਹ ਨੇ ਵੀ ਕਿਹਾ, ਉਹ ਕਹਿੰਦਾ ਵੀ ਵਾਕਈ ਭਾਵੇਂ ਕਮਰੇ 'ਚ ਕੁਛ ਨਹੀਂ ਸੀ ਲੇਕਿਨ ਉਹ ਨਜ਼ਰ ਤਾਂ ਆ ਰਿਹਾ ਸੀ ਨਾ, ਉਹ ਤੇ ਉਹਨੇ ਖਿਚੜੀ ਬਣਾ ਪਕਾ ਦਿੱਤੀ। ਸੋ ਹੁਣ ਇਹੀ ਹਾਲ ਇਹ ਬੀਬੀ ਨਿੱਕੀ ਗੱਲ ਦੇ ਨਾਲ ਕਰ ਰਹੀ ਹੈ ਵੀ ਬਗਰਾਮ ਬੇਸ ਇਹ ਚਾਈਨਾ ਨੇ ਲੈ ਲੈਣਾ, ਪਾਕਿਸਤਾਨ ਨੇ ਹੋਰ ਮਜ਼ਬੂਤ ਹੋ ਕੇ ਔਰ ਜਿਹੜਾ ਹੈ ਉਹ ਇੰਡੀਆ ਦੇ ਖਿਲਾਫ ਵਰਤਣਾ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਪ੍ਰੈਜ਼ੀਡੈਂਟ ਜੋ ਬਾਈਡਨ has lost the trust and confidence of American allies after his hasty decision to withdraw troops from Afghanistan. She said there were many challenges in front of you. Challenges ਤਾਂ ਤੁਸੀਂ ਛੱਡ ਕੇ ਗਏ ਹੋ, ਉਸ ਵਿਚਾਰੇ ਬੰਦੇ ਨੇ ਤੇ ਤੁਹਾਡਾ ਉਹ ਜਿਹੜਾ ਸਾਰਾ ਖਿਲਾਰਾ ਉਹਨੂੰ ਸਾਂਭਣ ਦੇ ਉੱਤੇ ਉਹ ਲੱਗਾ ਹੋਇਆ ਹੈ। ਪਰ ਉਹ ਕਹਿ ਰਹੀ ਹੈ ਕਿ ਇਹ ਜਿਹੜਾ ਹੈ ਉਹ ਬਿਲਕੁਲ ਫੇਲ ਹੋਇਆ। US needs to make sure that Americans are protected and the country's cyber security is strong, because actors like Russia are going to continue to hack us because we show no signs of willingness to fight back. ਵੀ ਟਰੰਪ ਨੇ ਕਿਹੜੀ ਲੜਾਈ ਲੜੀ 4 ਸਾਲ? ਟਰੰਪ ਦਾ ਤਾਂ ਇਹੀ ਉਹਦਾ ਪੋਜ਼ਿਟਿਵ ਪਾਰਟ ਹੈ ਕਿ ਟਰੰਪ ਨੇ ਵੀ ਜਿਹੜੀਆਂ ਲੜਾਈਆਂ ਤੁਹਾਡੇ ਹੀ ਰਿਪਬਲਿਕਨ ਜੂਨੀਅਰ ਬੁਸ਼ ਨੇ ਅਫਗਾਨਿਸਤਾਨ ਦੀ ਹੋਏ, ਇਰਾਕ ਦੀ ਹੋਏ, ਜਿਹੜਾ ਪੈਂਡਰਾ ਬਾਕਸ ਖੋਲ੍ਹਿਆ, ਜਿਹੜਾ ਭੂਤਾਂ ਦੀ ਗੁਥਲੀ ਖੋਲੀ, ਉਹ ਤਾਂ ਵਿਚਾਰਾ ਬੰਦ ਕਰਨ ਤੇ ਹੀ ਰਿਹਾ ਟਰੰਪ ਵੀ। ਉਹਨੇ ਸਮੇਟਿਆ ਇਰਾਕ 'ਚੋਂ ਫੌਜ ਵਾਪਸ ਕੱਢਣ ਦੀ ਲਾਈਨ, ਜਿਹਨੂੰ ਤੁਹਾਡਿਆਂ ਨੇ ਰੋਕ ਦਿੱਤਾ ਪੂਰਾ ਅਫਗਾਨਿਸਤਾਨ ਦੇ ਉੱਤੇ ਉਹ ਟਿਕ ਗਿਆ, ਉਹ ਜਾਣ ਤੋਂ ਪਹਿਲਾਂ ਸਮਝੌਤਾ ਕਰਕੇ ਗਿਆ। ਹੁਣ ਤੁਸੀਂ ਬਾਈਡਨ ਉਹਨੂੰ ਸਮੇਟਿਆ ਉਹਨੇ, ਔਰ ਹੀ ਸਟੂਡ ਬਾਈ ਵਟਐਵਰ ਦਾ ਟਰੰਪ ਹੈਜ਼ ਡਨ। ਫਿਰ ਇਹ ਬੀਬੀ ਇੱਥੇ ਨਹੀਂ ਰੁਕੀ, ਉਹਨੇ ਕਿਹਾ ਕਿ ਵੀ ਨੀਡ ਟੂ ਵਾਚ ਚਾਈਨਾ because I think you are going to see China make a move for Bagram Air Force Base. I think they are also making a move in Afghanistan and trying to use Pakistan to get stronger to go against India. So we have got a lot of issues. ਇਹਨੂੰ ਤੁਸੀਂ ਕੀ ਕਹੋਗੇ ਇਸ ਮਾਈ ਨੂੰ ਵੀ ਦਿਮਾਗ ਦਾ ਇਲਾਜ ਕਰਾ, ਜਾਂ ਉਹਨੂੰ ਜਿਹੜਾ ਪੈਸੇ ਜਦੋਂ ਹੁੰਦੇ ਨੇ ਲੋਕ ਜਿਹੜੇ ਨੇ ਉਹ ਲੈਕਚਰ ਕਰਨ ਸੱਦ ਲੈਂਦੇ ਨੇ, ਪੈਸੇ ਪੂਸੇ ਵੀ ਦੇ ਦਿੰਦੇ ਨੇ। ਹੁਣ ਮੇਰੇ ਖਿਆਲ ਪੈਸੇ ਪੂਸੇ ਮੁੱਕ ਗਏ ਹੋਣੇ ਨੇ ਤੇ ਲਾਈਫ ਸਟਾਈਲ ਤਾਂ ਤੁਹਾਡਾ ਬਣ ਜਾਂਦਾ ਨਾ ਉਸ ਕਿਸਮ ਦਾ। ਹੁਣ ਇਸ ਤੋਂ ਬਾਅਦ ਫਿਰ ਕੋਈ ਇੱਥੋਂ ਦੇ ਇੰਡੀਅਨ ਸੋ ਕਾਲਡ ਥਿੰਕ ਟੈਂਕ ਇਹਨੂੰ ਸੱਦ ਲੈਣਗੇ ਲੈਕਚਰ ਦੇਣ ਲਈ। ਲੈਕਚਰ ਲਈ ਫਿਰ ਉਹ ਲਿਖ ਦਿੰਦੇ ਨੇ ਚੈੱਕ, ਕਿਉਂਕਿ ਜਿਹੜੀ UN ਦੀ ਐਂਬੈਸਡਰ ਰਹੀ ਹੈ ਇੰਨਾ ਕੁ ਤਾਂ $20,000 ਤਾਂ ਦੇ ਹੀ ਦੇਣਗੇ ਤੇ ਇੰਨਾ ਹੀ ਬਹੁਤ ਹੈ। ਸੋ ਹੁਣ ਉਹਨੂੰ ਉਹ ਨਹੀਂ ਪਤਾ ਵੀ ਉਹ ਕਹਿ ਕੀ ਰਹੀ ਹੈ ਔਰ ਉਹਦੀ ਹਕੀਕਤ ਕੀ ਹੈ। ਤੁਸੀਂ ਇੱਕੋ ਔਰ ਕੋਈ ਗੱਲ ਨਵੀਂ ਨਹੀਂ ਕਹੀ, ਇਹ ਤਾਂ ਗੱਲ ਆਲਰੇਡੀ ਇੰਡੀਅਨ ਮੀਡੀਆ ਇਹੀ ਗੱਲਾਂ ਤਾਂ ਉਹੀ ਕਰ ਰਿਹਾ। ਪਰ ਇਹ ਹੈ ਵੀ ਕਿਉਂਕਿ ਇਹ ਹੁਣ UN ਐਨਵॉय ਹੈ, ਇਹਦਾ ਥੋੜਾ ਜਿਹਾ ਭਾਰ ਬਣ ਜਾਂਦਾ, $25,000 ਬਣ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਬ੍ਰੇਕ ਫਿਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।